बिस्मिल्लाह रहमान रहीम। सज्जनों ਤੇ ਮਿੱਤਰੋ, ईरान इसराइल जंग हर लंघਦੇ दिन ਦੇ ਨਾਲ ਤਸ਼ਵੀਸ਼ਨਾਕ ਹੁੰਦੀ ਜਾ ਰਹੀ ਹੈ। ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਿਆ ਕਿ ਇਨਸਾਨੀਅਤ ਸਾਡੇ ਲਈ ਸਭ ਤੋਂ ਵੱਡੀ ਸ਼ੈ ਹੈ। ਸਾਡਾ ਮਜ਼ਹਬ ਵੀ ਇਹੋ ਤਾਲੀਮ ਦਿੰਦਾ ਹੈ ਕਿ ਇੱਕ ਇਨਸਾਨ ਦਾ ਕਤਲ ਇਨਸਾਨੀਅਤ ਦਾ ਕਤਲ ਹੈ। ਇਸ ਵਿੱਚ ਮਜ਼ਹਬਾਂ ਅਤੇ ਫਿਰਕਿਆਂ ਦੀ ਕੋਈ ਤਮੀਜ਼ ਨਹੀਂ। ਤੁਸੀਂ ਇੱਕ ਇਨਸਾਨ ਦਾ ਖੂਨ ਅਤੇ ਉਹਦਾ ਇਹਤਰਾਮ ਹਰ ਹਾਲ 'ਚ ਮੁਕੱਦਮ ਰੱਖਣਾ ਹੈ। ਪਰ ਬਦਕਿਸਮਤੀ ਵੇਖੋ, ਪੂਰੀ ਦੁਨੀਆ ਵਿੱਚ ਕਮਜ਼ੋਰ ਅਤੇ ਮਜ਼ਲੂਮ ਮੁਸਲਮਾਨ ਦਾ ਕਤਲੇਆਮ ਇੰਝ ਕੀਤਾ ਜਾ ਰਿਹਾ ਹੈ ਜਿਵੇਂ ਨਾ ਤਾਂ ਇਹਦੀ ਕੋਈ ਕੀਮਤ ਹੈ ਅਤੇ ਨਾ ਹੀ ਅਹਿਮੀਅਤ। ਗੱਲ ਫਲਸਤੀਨ ਤੋਂ ਸ਼ੁਰੂ ਹੋਈ, ਜਿੱਥੇ ਲੱਖਾਂ ਬੇਗੁਨਾਹਾਂ ਨੂੰ ਇਸਰਾਈਲ ਨੇ ਫਨਾਹ ਕਰਕੇ ਰੱਖਤਾ। ਉਹਨਾਂ ਕੋਲ ਆਜ਼ਾਦੀ ਦੇ ਸਭੇ ਹੱਕ ਖੋਹ ਲੈ ਗਿਆ। ਭੁੱਖ ਪਿਆਸ ਅਤੇ ਗੋਲੇ ਬਾਰੂਦ ਤੋਂ ਇਲਾਵਾ ਉਹਨਾਂ ਦੇ ਮੁਕੱਦਰ 'ਚ ਕੁਝ ਵੀ ਨਹੀਂ ਬਚਿਆ। ਇਸ ਇਸਰਾਈਲ ਨੇ ਇਨਸਾਨੀ ਹੱਕਾਂ ਦੀ ਉਹ ਤਬਾਹੀ ਫੇਰੀ ਜਿਹਦੀ ਮਿਸਾਲ ਦੁਨੀਆ ਦੀ ਤਾਰੀਖ ਸ਼ਾਇਦ ਹੀ ਕਿਸੇ ਪਾਸੇ ਲੱਭੇ। ਇਸ ਜ਼ੁਲਮ 'ਤੇ ਆਪਣੀ ਥਾਵੇਂ ਨਿੰਦਿਆ ਯੋਗ ਹੈ। ਇਸ ਤੋਂ ਵੱਡਾ ਜ਼ੁਲਮ ਇਹ ਕਿ ਪੂਰੀ ਦੁਨੀਆ ਨੇ ਇਸਰਾਈਲ ਦੇ ਇਹਨਾਂ ਮੁਜ਼ਾਲਮ ਉੱਤੇ ਨਾ ਸਿਰਫ ਖਾਮੋਸ਼ੀ ਇਖਤਿਆਰ ਕੀਤੀ ਬਲਕਿ ਬਹੁਤ ਸਾਰਿਆਂ ਉਹਦਾ ਸਾਥ ਵੀ ਦਿੱਤਾ। ਅਮਰੀਕਾ ਅਤੇ ਯੂਰਪ ਜਿਹੜੇ ਇਨਸਾਨੀ ਹੱਕਾਂ ਦੇ ਚੈਂਪੀਅਨ ਅਖਵਾਉਂਦੇ ਨੇ, ਉਹਨਾਂ ਵੱਲੋਂ ਵੀ ਇਸਰਾਈਲ ਦੀ ਮੁਜ਼ੰਮਤ ਕੀ ਹੋਣੀ ਸੀ। ਉਲਟਾ ਉਹ ਇਸ ਜ਼ਾਲਮ ਅਤੇ ਸ਼ੈਤਾਨ ਦੀ ਨਜਾਇਜ਼ ਔਲਾਦ ਦੀ ਕੰਡ ਪਿੱਛੇ ਖਲੋ ਕੇ ਹਲਾਸ਼ੇਰੀ ਦਿੰਦੇ ਰਹੇ। ਬਦਕਿਸਮਤੀ ਨਾਲ ਇਸਲਾਮੀ ਮੁਲਕਾਂ ਵੀ ਆਪਣੇ ਆਪ ਨੂੰ ਮਫਾਦਾਂ ਪਾਰੋਂ ਇਸਰਾਈਲ ਦੇ ਖਿਲਾਫ ਉਹ ਮੁਹਾਜ਼ ਨਹੀਂ ਬਣਾਇਆ ਜਿਸ ਦੇ ਹਾਲਾਤ ਮੁਤਕਾਦੀ ਸਨ। ਪਾਕਿਸਤਾਨ ਨੇ ਆਪਣੀ ਥਾਵੇਂ ਆਵਾਜ਼ ਚੁੱਕੀ ਅਤੇ ਦੁਨੀਆ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਜਿਹੜਾ ਜ਼ੁਲਮ ਇਸਰਾਈਲ ਕਰ ਰਿਹਾ ਹੈ, ਇਸ ਗੁਨਾਹ ਵਿੱਚ ਹਰ ਉਹ ਰਿਆਸਤ ਸ਼ਾਮਲ ਹੈ ਜਿਹੜੀ ਨੂੰ ਰੋਕ ਨਹੀਂ ਰਹੀ। ਜ਼ਾਹਰ ਹੈ ਪੂਰੀ ਦੁਨੀਆ ਇੱਕ ਪਾਸੇ ਅਤੇ ਚੰਦ ਮੁਲਕ ਇੱਕ ਪਾਸੇ ਹੋਣ, ਫਿਰ ਉਹਨਾਂ ਦੀ ਗੱਲ ਕਿੱਥੇ ਸੁਣੀ ਜਾਂਦੀ ਹੈ। ਇਸਰਾਈਲ ਦੇ ਇਹਨਾਂ ਮੁਜ਼ਾਲਮਾਂ ਦੇ ਖਿਲਾਫ ਈਰਾਨ ਨੇ ਅਮਲੀ ਕਾਰਵਾਈ ਸ਼ੁਰੂ ਕੀਤੀ ਆ ਅਤੇ ਇੱਕ ਅਜਿਹੀ ਜੰਗ ਸ਼ੁਰੂ ਹੋ ਗਈ ਜਿਹਦੇ 'ਚ ਇੱਕ ਪਾਸੇ ਈਰਾਨ ਇਕੱਲਾ ਸੀ ਅਤੇ ਦੂਜੇ ਪਾਸੇ ਸਾਰੇ ਤਾਕਤਵਰ ਮੁਲਕਾਂ ਦੇ ਨਾਲ ਕਈ ਇਸਲਾਮੀ ਰਿਆਸਤਾਂ ਵੀ ਸ਼ਾਮਲ ਸਨ। ਇਸ ਨੂੰ ਅਸੀਂ ਬਦਨਸੀਬੀ ਅਤੇ ਅਲਮੀ ਆਖ ਸਕਦੇ ਹਾਂ ਕਿ ਜਿਨ੍ਹਾਂ ਮੁਸਲਮਾਨ ਨੇ ਆਪਣੇ ਭਰਾਵਾਂ ਦੇ ਦੁੱਖਾਂ ਦਾ ਦਾਅਵਾ ਕਰਨਾ ਸੀ, ਉਹ ਦੁਸ਼ਮਣਾਂ ਦੀ ਕੰਨ ਲਾ ਕੇ ਇਹ ਖਲੋ ਗਿਆ ਜਿਵੇਂ ਕੋਈ ਆਪਣਾ ਸਕਾ ਆਪਣੇ ਪਿਆਰਿਆਂ ਉੱਤੇ ਵਾਰ ਕਰਦਾ ਹੈ। ਮੈਂ ਨਹੀਂ ਆਖਦਾ ਕਿ ਮੁਸਲਮਾਨ ਮੁਲਕਾਂ ਨੇ ਈਰਾਨ ਦੇ ਖਿਲਾਫ ਮੈਦਾਨ ਜੰਗ ਗਰਮ ਕੀਤਾ, ਪਰ ਇਹ ਜ਼ਰੂਰ ਆਖਾਂਗਾ ਕਿ ਸਾਡੇ ਬਹੁਤ ਸਾਰੇ ਇਸਲਾਮੀ ਬਰਾਦਰ ਮੁਲਕਾਂ ਨੇ ਇਸਰਾਈਲ ਦੀ ਹਮਾਇਤ ਬੇਸ਼ੱਕ ਨਾ ਕੀਤੀ ਹੋਵੇ, ਪਰ ਅਮਰੀਕਾ ਨੂੰ ਈਰਾਨ ਉੱਤੇ ਹਮਲੇ ਦੀ ਹਲਾਸ਼ੇਰੀ ਜ਼ਰੂਰ ਦਿੱਤੀ। ਕੁਝ ਅਮਰੀਕੀ ਤਾਕਤ ਉੱਤੇ ਨਾਜ਼ ਕਰਦਿਆਂ ਉਹਦੇ ਨਾਲ ਖਲੋ ਕੇ ਬੜਕਾ ਵੀ ਮਾਰਦੇ ਰਹੇ ਅਤੇ ਕੁਝ ਨੇ ਅੱਡੇ ਵੀ ਦਿੱਤੇ। ਕੁਝ ਅਜਿਹੇ ਸਨ ਜਿਹੜੇ ਚੁੱਪ ਰਹਿ ਅਤੇ ਕੁਝ ਸਾਡੇ ਵਰਗੇ ਜਿਹਨਾਂ ਖੁੱਲ੍ਹ ਖੁਲਾ ਕੇ ਇਹਨਾਂ ਹਮਲਿਆਂ ਦੀ ਮੁਜ਼ੰਮਤ ਵੀ ਕੀਤੀ। ਬਹਰਹਾਲ ਹੁਣ ਤੱਕ ਜੋ ਹੋਇਆ ਉਹ ਇੰਤਹਾਈ ਤਸ਼ਵੀਸ਼ਨਾਕ ਔਰ ਅਫਸੋਸਨਾਕ ਹੈ। ਮੁਸਲਮਾਨ ਮੁਬਾਰਕ ਇੱਕ ਦੂਜੇ ਦੇ ਖਿਲਾਫ ਆਮ ਖਲੋਤੇ ਨੇ। ਈਰਾਨ ਕਤਰ ਉੱਤੇ UAE ਉੱਤੇ ਹਮਲੇ ਕਰ ਰਿਹਾ ਹੈ ਅਤੇ ਆਖ ਰਿਹਾ ਹੈ ਕਿ ਅਸੀਂ ਉਹਨਾਂ ਅੱਡਿਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਜਿਹੜੇ ਅਮਰੀਕਾ ਦੇ ਨੇ। ਇੰਝ ਹੀ ਸਾਊਦੀ ਅਰਬ ਵਿੱਚ ਵੀ ਕਈ ਹਮਲੇ ਹੋਏ ਜਿਨ੍ਹਾਂ ਵਿੱਚ ਅਮਰੀਕੀ ਐਮਬੈਸੀ ਅਤੇ ਆਇਲ ਰਿਫਾਈਨਰੀਆਂ ਨਿਸ਼ਾਨਾ ਬਣੀਆਂ। ਈਰਾਨ ਨੇ ਬੇਸ਼ੱਕ ਆਖਿਆ ਹੈ ਕਿ ਅਸੀਂ ਸਾਊਦੀ ਅਰਬ ਨੂੰ ਨਿਸ਼ਾਨਾ ਨਹੀਂ ਬਣਾ ਰਹੇ, ਪਰ ਇਸ ਦੇ ਬਾਵਜੂਦ ਹਾਲਾਤ ਇੰਨੇ ਵਿਗੜ ਰਹੇ ਨੇ ਕਿ ਕੋਈ ਨਹੀਂ ਆਖਿਆ ਜਾ ਸਕਦਾ ਕਿ ਕਦੋਂ ਸਾਊਦੀ ਅਰਬ ਜਾਂ ਕੋਈ ਦੂਜੇ ਇਸਲਾਮੀ ਮੁਲਕ ਵੀ ਇਸ ਜੰਗ ਵਿੱਚ ਸ਼ਾਮਲ ਹੋ ਜਾਣ। ਇਸ ਅਰਸੇ ਵਿੱਚ ਪਾਕਿਸਤਾਨ ਦਾ ਕਿਰਦਾਰ ਬਹੁਤ ਚੰਗਾ ਅਤੇ ਮੁਸਬਤ ਰਿਹਾ ਹੈ। ਉਹਦੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਇਸ ਜੰਗ ਨੂੰ ਰੋਕਿਆ ਜਾ ਸਕੇ। ਖਾਸ ਕਰ ਇਹ ਜੰਗ ਇਸਲਾਮੀ ਮੁਲਕਾਂ ਦੇ ਆਪਸੀ ਇਖਤਲਾਫਾਤ ਨੂੰ ਉਸ ਨਹਿਜ ਤੱਕ ਨਾ ਲੈ ਜਾਵੇ ਜਿੱਥੇ ਮੁਸਲਮਾਨ ਦਾ ਘਾਟਾ ਲਾ ਰਿਹਾ ਹੋਵੇ। ਇਹਨਾਂ ਤਸ਼ਵੀਸ਼ਨਾਕ ਹਾਲਾਤਾਂ ਵਿੱਚ ਪਾਕਿਸਤਾਨ ਦੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਸਫਾਰਤਕਾਰ ਦੇ ਜ਼ਰੀਏ ਮੁਜ਼ਾਕਰਾਤ ਦੀ ਰਾਹ ਵਾਰ ਕੀਤੀ ਜਾਏ। ਇਹ ਕੋਸ਼ਿਸ਼ ਆਪਣੀ ਥਾਂ ਜ਼ਰੂਰ ਸ਼ਾਨਯੋਗ ਨੇ, ਪਰ ਸੱਚੀ ਪੁੱਛੋ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਬਿਹਤਰੀ ਦੇ ਆਸਾਰ ਹੋਣਗੇ। ਬਾਜ਼ ਰਾਏ ਦੇ ਮੁਤਾਬਕ ਅਮਰੀਕਾ ਈਰਾਨ ਉੱਤੇ ਵੱਡੇ ਹਮਲੇ ਦੀ ਤਿਆਰੀ ਕਰਨ ਮਸਰੂਫ ਹੈ। ਇਹ ਵੀ ਕੋਈ ਲੋਕਾਂ ਦਾ ਆਖਣਾ ਹੈ ਕਿ ਹੋ ਸਕਦਾ ਹੈ ਅਮਰੀਕਾ ਕਾਰਪਟ ਬੰਬਿੰਗ ਕਰਕੇ ਈਰਾਨ ਨੂੰ ਮਲੀਆ ਭੇਟ ਕਰ ਦੇਵੇ। ਖਬਰਾਂ ਦੇ ਜ਼ਰਾਏ ਇਹ ਤਜਜ਼ੀਆ ਵੀ ਕਰ ਰਹੇ ਨੇ ਕਿ ਇਹ ਵੀ ਮੁਮਕਿਨ ਹੈ ਕਿ ਅਮਰੀਕਾ ਛੋਟੇ ਪੈਮਾਨੇ ਉੱਤੇ ਕੀਮਿਆਈ ਹਥਿਆਰਾਂ
ਜਾਂ ਐਟਮ ਬੰਬ ਦਾ ਇਸਤੇਮਾਲ ਵੀ ਕਰੇ। ਇਹ ਜਿੰਨੀਆਂ ਸਹੂਲਤਾਂ ਜਾਂ ਹਾਲਾਤ ਤੁਹਾਡੇ ਗੋਸ਼ਟ ਕੀਤੇ ਨੇ, ਇਹਨਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਵੱਡੇ ਇਨਸਾਨੀ ਅਰਮੀ ਨੂੰ ਜਨਮ ਨਾ ਦੇਵੇ। ਇਹ ਜੰਗ ਨਾ ਰੁਕੀ ਤਾਂ ਫਿਰ ਆਉਣ ਵਾਲੇ ਕੁਝ ਦਿਨ ਵੱਡੀ ਬਰਬਾਦੀ ਦੀਆਂ ਖਬਰਾਂ ਲੈ ਕੇ ਆਉਣਗੇ। ਮਈਸ਼ਤ ਬਰਬਾਦ ਹੋ ਜਾਏਗੀ, ਦੁਨੀਆ ਭਰ ਦੀ ਕਾਰੋਬਾਰੀ ਕੰਪਨੀਆਂ ਤਬਾਹ ਹੋ ਜਾਣਗੀਆਂ, ਖਾਸ ਕਰ ਖਲੀਜੀ ਮੁਲਕਾਂ ਦੀ ਮਈਸ਼ਤ ਬਿਲਕੁਲ ਜ਼ਮੀਨ ਬੋਸ ਹੋਣ ਦੇ ਨਾਲ ਨਾਲ ਤਾਮੀਰਾਤੀ ਢਾਂਚਾ ਵੀ ਤਹਿਸ-ਨਹਿਸ ਹੋ ਜਾਏਗਾ। ਮਤਲਬ ਇਹ ਕਿ ਜਨੂਬੀ ਏਸ਼ੀਆ ਉਹਨਾਂ ਖੰਡਾਂ ਦੀ ਸ਼ਕਲ ਇਖਤਿਆਰ ਕਰ ਸਕਦਾ ਹੈ ਜਿਹੜੇ ਸਾਨੂੰ ਯੂਰਪ ਦੀ ਪਹਿਲੀ ਅਤੇ ਦੂਜੀ ਜੰਗੀ ਅਜ਼ੀਮ ਮਗਰੋਂ ਖਾ ਦਿੱਤੇ ਸਨ। ਲਿਹਾਜ਼ਾ ਦੁਨੀਆ ਦੇ ਤਾਕਤਵਰ ਮੁਲਕਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤਾਂ ਜੇ ਇਸ ਫਸਾਦ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕੇ। ਇਹਦੇ ਨਾਲ ਨਾਲ ਚੀਨ, ਰੂਸ ਅਤੇ ਦੂਜੇ ਤਾਕਤਵਰ ਮੁਲਕ ਅਮਰੀਕਾ ਨੂੰ ਮਜਬੂਰ ਕਰਨ ਕੋਈ ਇਸਰਾਈਲ ਦੀ ਨਾਜਾਇਜ਼ ਪੁਸ਼ਤਪਾਈ ਤੋਂ ਬਾਜ਼ ਆਵੇ। ਇਸ ਦੁਨੀਆ ਵਿੱਚ ਇਕੱਲਾ ਇਸਰਾਈਲ ਹੀ ਮੁਕੱਦਸ ਨਹੀਂ ਜਾਂ ਫਿਰ ਵਸਨੀਕਾਂ ਦੀ ਜ਼ਿੰਦਗੀ ਦਾ ਉੱਚਾ ਮੁੱਲ ਨਹੀਂ, ਬਲਕਿ ਹਰ ਇਨਸਾਨ ਆਪਣੇ ਆਪਣੀ ਥਾਵੇਂ ਕੀਮਤੀ ਤੇ ਅਨਮੁੱਲ ਹੈ। ਲਿਹਾਜ਼ਾ ਇਹਨਾਂ ਜੰਗਾਂ ਦੇ ਸਾਹਮਣਾ ਕਰਨ ਵਾਲੇ ਲੋਕ ਵਕਤੀ ਤੌਰ 'ਤੇ ਕਾਮਯਾਬੀ ਜ਼ਰੂਰ ਹਾਸਲ ਕਰ ਲੈਣਗੇ, ਲੇਕਿਨ ਤਾਰੀਖ ਉਹਨਾਂ ਨੂੰ ਉਸ ਬਕਰੂ ਬਾਬ ਵਿੱਚ ਦੇਗੀ ਜਿਹੜਾ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਦੇ ਇਨਮਾਨ ਨਾਲ ਇਬਾਰਤ ਹੈ। ਸੱਜਣੋ ਤੇ ਮਿੱਤਰੋ, ਈਰਾਨ ਇਸਰਾਈਲ ਜੰਗ ਵਿੱਚ ਫਿਲਹਾਲ ਕੋਈ ਵੀ ਰਿਆਸਤ ਅਜਿਹਾ ਕਿਰਦਾਰ ਅਦਾ ਨਹੀਂ ਕਰ ਰਹੀ ਜਿਹੜਾ ਅਮਰੀਕਾ ਨੂੰ ਰੋਕ ਸਕੇ। ਈਰਾਨ ਨੇ ਜਿੱਡਾ ਵੱਡਾ ਖਸਾਰਾ ਬਰਦਾਸ਼ਤ ਕੀਤਾ ਹੈ, ਜਿਵੇਂ ਉਹਦੇ ਸੁਪਰੀਮ ਲੀਡਰ ਨੂੰ ਸ਼ਹੀਦ ਕੀਤਾ ਗਿਆ, 200 ਦੇ ਕਰੀਬ ਬਾਲੜੀਆਂ ਸਕੂਲੇ ਮਾਰਤੀਆਂ ਗਈਆਂ, ਇੰਝ ਹੀ ਹਜ਼ਾਰਾਂ ਦੀ ਤਾਦਾਦ ਦੱਸੀ ਜਾ ਰਹੀ ਹੈ ਜਿਹੜੀ ਅਮਰੀਕਾ ਅਤੇ ਇਸਰਾਈਲੀ ਹਮਲੇ ਨਾਲ ਸ਼ਹੀਦ ਹੋਈ। ਇਹਦੇ ਬਾਵਜੂਦ ਜੇਕਰ ਵੱਡੀਆਂ ਤਾਕਤਾਂ ਚਾਹੁਣ ਤਾਂ ਉਹ ਈਰਾਨ ਨੂੰ ਗੱਲਬਾਤ 'ਤੇ ਕਾਲ ਕਰ ਸਕਦੀਆਂ ਨੇ, ਹਾਲੇ ਵੀ ਕੌਮ ਦੀ ਰਾਹ ਨਿਕਲ ਸਕਦੀ ਹੈ। ਪਰ ਜੋ ਰਵੱਈਆ ਅਮਰੀਕਾ ਅਤੇ ਇਸਰਾਈਲ ਦਾ ਵਿਖਾਈ ਦੇ ਰਿਹਾ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਫਿਲਹਾਲ ਜੋ ਸੂਰਤ ਮੇਰੇ ਸਾਹਮਣੇ ਹੈ ਉਹ ਅਜਿਹਾ ਮੁਸਤਕਬਲ ਦਾ ਨਕਸ਼ਾ ਖਿੱਚ ਰਹੀ ਹੈ ਜਿਹਦੇ ਵਿੱਚ ਹਰ ਪਾਸੇ ਤਬਾਹੀ ਹੈ। ਮੈਂ ਸਮਝਦਾ ਹਾਂ ਕਿ ਦੂਜੀ ਜੰਗੀ ਅਜ਼ੀਮ ਮਗਰੋਂ ਮੌਜੂਦਾ ਹਾਲਾਤ ਪਹਿਲੀ ਵਾਰੀ ਉਸ ਨਹਿਜ 'ਤੇ ਪੜ ਚੁੱਕੇ ਨੇ ਜਿੱਥੇ ਹਰ ਪਾਸੇ ਇਨਸਾਨੀ ਅਲਮੀ ਵਿਖਾਈ ਦੇ ਰਹੇ ਨੇ। ਰੱਬ ਸੱਚੇ ਅੱਗੇ ਦੁਆ ਹੈ ਕਿ ਦੁਨੀਆ ਦੇ ਅਮਨ ਨੂੰ ਨਿਸ਼ਾਨਾ ਬਣਾਉਣ ਵਾਲੇ ਬਦਬਖਤਾਂ ਨੂੰ ਗਾਰਤ ਕਰੇ, ਇਸ ਦੁਨੀਆ ਨੂੰ ਅਮਨ ਦਾ ਗਹਿਵਾਰਾ ਬਣਾਏ ਅਤੇ ਵੱਡੀਆਂ ਤਾਕਤਾਂ ਨੂੰ ਤੌਫੀਕ ਦੇਵੇ ਕਿ ਉਹ ਤਮਾਮ ਤਰ ਮਾਮਲਾਤ ਨੂੰ ਗੱਲਬਾਤ ਰਾਹੀਂ ਹੱਲ ਕਰਨ ਵਾਲੇ ਪਾਸੇ ਆਉਣ। ਅਮਨ ਹੋਵੇਗਾ ਅਤੇ ਮਈਸ਼ਤ ਹੋਵੇਗੀ। ਲੜਾਈ ਰਹੀ, ਜੰਗ ਦਾ ਸਿਲਸਿਲਾ ਦਰਾਜ਼ ਹੋਇਆ ਅਤੇ ਫਿਰ ਵੇਲਾ ਦੂਰ ਨਹੀਂ ਜਦ ਹਰ ਪਾਸੇ ਭੁੱਖ ਅਤੇ ਪਿਆਸ ਦਾ ਰਾਜ ਹੋਵੇਗਾ। ਰੱਬ ਸੱਚਾ ਸਾਨੂੰ ਉਸ ਵੇਲੇ ਤੋਂ ਮਹਿਫੂਜ਼ ਰੱਖੇ, ਸਾਡੀ ਧਰਤੀ ਉੱਤੇ ਅਮਨ ਅਤੇ ਆਸ਼ਤੀ ਦੀ ਬਹਾਰ ਆਵੇ ਅਤੇ ਮੁਸਲਮਾਨ ਆਪਸ ਵਿੱਚ ਲੜਨ ਦੀ ਥਾਵੇਂ ਇੱਕ ਦੂਜੇ ਬਾਂਹ ਬੇਲੀ ਬਣਨ। ਅੱਜ ਲਈ ਨਹੀਂ, ਕੱਲ੍ਹ ਫੇਰ ਮਿਲਾਂਗੇ ਅਤੇ ਵਿਚਾਰ ਸਾਂਝਾ ਕਰਾਂਗੇ। ਦੁਆ ਕਰੋ ਰੱਬ ਸੱਚਾ ਦੁਨੀਆ ਨੂੰ ਇਸ ਤਬਾਹੀ ਤੇ ਬਰਬਾਦੀ ਤੋਂ ਮਹਿਫੂਜ਼ ਰੱਖੇ। ਇਜਾਜ਼ਤ ਦਿਓ, ਰੱਬ ਰੱਖਾ।